The Foreign Secretary blamed the Canadian government's unfriendly policies for the souring of relations with India. Referring to Canada's allegation of Indian involvement in the murder of Khalistani activist Hardeep Singh Nijjar, Mr. Misri said the Canadian government had not been able to produce any evidence to back its charge. Khalistani elements were active in a few other countries as well, but the local governments did not provide the kind of protection that Canada does. That is why the Khalistani groups have found a safe space to carry out anti-India campaigns from Canadian soil. Five Eyes countries ਦੇ ਪੰਜ ਮੁਲਕ ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ, ਨਿਊਜ਼ੀਲੈਂਡ, ਉਹਨਾਂ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਹੋਏ ਨੇ। ਇਹ ਵਿਕਰਮ ਮਿਸਰੀ ਝੂਠ ਬੋਲ ਰਿਹਾ ਹੈ ਕਿ ਜੀ ਬਾਕੀ ਮੁਲਕ ਜਿਹੜੇ ਨੇ ਉਹ ਖਾਲਿਸਤਾਨੀਆਂ ਨੂੰ ਨੇੜੇ ਨਹੀਂ ਲੱਗਣ ਦਿੰਦੇ, ਪਰ ਕੈਨੇਡਾ ਨੇ ਜਿਹੜਾ ਉਹਨਾਂ ਨੂੰ ਉਹ ਪ੍ਰੋਵਾਈਡ ਕੀਤਾ ਹੋਇਆ ਹੈ। व्यूअर्स वेलकम बैक ऑन प्रोग्राम। सो इस गलबात करांगे भारत ते कैनेडा दे हवाले नाल कि भारत सरकार दा कैनेडा सरकार अते डायस्पोरा सिखां प्रति दुश्मनी भरिया वरतारा लगातार जारी है और भारतीय विदेश मंत्रालय के फॉरेन सैकटरी विक्रम मिश्री ने पार्लीमेंटरी कमेटी के सामने दी ब्रीफिंग विच कैनेडा की सरकार नूं खालिस्तानियां नूं शह देण दा दोष लाया ਅਤੇ ਨਾਲ ਹੀ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਿਲਕੁਲ ਇਨਕਾਰ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ ਦੇ ਪ੍ਰੋਗਰਾਮ 'ਚ ਸਾਡਾ ਜਿਹੜਾ ਓਪਨਿੰਗ ਸੈਗਮੈਂਟ ਸੀ ਉਹ ਕੈਨੇਡਾ ਦੀਆਂ ਦੋ ਪ੍ਰੋਮੀਨੈਂਟ ਵੈਰੀ ਰੈਪਿਊਟੇਬਲ ਸਰਵੇ ਕਰਾਉਣ ਵਾਲੀਆਂ ਸੰਸਥਾਵਾਂ ਦੀ ਰਿਪੋਰਟ ਸੀ, ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ 74% ਕੈਨੇਡਾ ਦੇ ਲੋਕ ਭਾਰਤ ਨੂੰ ਰੂਸ ਔਰ ਚੀਨ ਤੋਂ ਬਾਅਦ ਇੱਕ ਉਸ ਦਹਿਸ਼ਤਗਰਦ ਮੁਲਕ ਵਜੋਂ ਦੇਖਦੇ ਨੇ ਜਿਹੜੇ ਕੈਨੇਡਾ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰ ਰਿਹਾ। ਔਰ ਇਹੀ ਕਾਰਨ ਹੈ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀ ਪਰਸੈਂਟੇਜ ਹੈ ਇਹ ਇਹਨਾਂ 18 ਮਹੀਨਿਆਂ 'ਚ ਜਦੋਂ ਤੋਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ, ਆਲਮੋਸਟ ਜਿਹੜਾ 26% ਜਿਹੜੇ ਲੋਕ ਨੇ ਜਿਹੜੇ ਪਹਿਲਾਂ ਟੋਟਲ 52% ਕੈਨੇਡੀਅਨ ਸੋਚਦੇ ਸੀ ਕਿ ਇੰਡੀਆ ਇੱਕ ਡੈਮੋਕ੍ਰੇਸੀ ਦੇ ਤੌਰ 'ਤੇ ਸਾਨੂੰ ਉਹਦੇ ਨਾਲ ਹੱਥ ਵਧਾਉਣਾ ਚਾਹੀਦਾ ਹੈ, ਵਪਾਰ ਕਰਨਾ ਚਾਹੀਦਾ ਹੈ, ਦੋਸਤਾਨਾ ਹੋਣਾ ਚਾਹੀਦਾ ਹੈ, ਤੇ ਹੁਣ ਜਿਹੜਾ ਉਹ 74% ਜਿਹੜੇ ਨੇ ਇਸ ਦੇ ਖਿਲਾਫ ਨੇ। ਸੋ ਇਹ ਬਹੁਤ ਵੱਡੀ ਖਬਰ ਸੀ, ਬਹੁਤ ਵੱਡੀ ਗੱਲ ਸੀ। ਔਰ ਮੈਂ ਈਵਨ ਅੱਜ ਦੀ ਆਵਾਜ਼ ਪ੍ਰੋਗਰਾਮ, ਰੇਡੀਓ ਪ੍ਰੋਗਰਾਮ 'ਚ ਵੀ ਅੱਜ ਇਹ ਕਿਹਾ ਸੀ ਕਿ ਵੀ ਅਸੀਂ ਜਿਹੜੀਆਂ ਕਿਤੇ ਕੋਈ ਚਟਪਟੀਆਂ ਅਤੇ ਇੱਧਰ ਉੱਧਰ ਜਿਹੜੀਆਂ ਚਲੰਤ ਚੱਕਵੀਆਂ ਜਿਹੀਆਂ ਗੱਲਾਂ ਨੇ ਉਹਨਾਂ ਦੇ ਉੱਤੇ ਵਕਤ ਜ਼ਾਇਆ ਕਰਦੇ ਹਾਂ। ਇਹ ਇੰਨਾ ਜ਼ਬਰਦਸਤ ਰਿਪੋਰਟਿੰਗ ਸੀ ਕਿ ਭਾਈ ਇਹ ਸਿੱਖਾਂ ਦੇ ਇਮੇਜ ਨੂੰ ਕਿ ਕਿਤੇ ਕੈਨੇਡੀਅਨ ਲੋਕਾਂ ਦੀਆਂ ਨਜ਼ਰਾਂ 'ਚ ਸਿੱਖ ਵਿਕਟਮ ਨੇ। 74% ਕੈਨੇਡੀਅਨ ਇੰਡੀਆ ਨੂੰ ਜਿਹੜੇ ਨੇ ਇੱਕ ਦਹਿਸ਼ਤਗਰਦ ਸਟੇਟ ਦੇ ਤੌਰ 'ਤੇ ਦੇਖਦੇ ਨੇ। ਜਿਸ ਕੈਨੇਡਾ ਦੀ ਮੁੱਖ ਧਾਰਾ ਨੂੰ ਪ੍ਰਭਾਵਿਤ ਕਰਨ ਦੇ ਲਈ ਇੰਡੀਆ ਨੇ ਵਿਦਿਨ ਕੈਨੇਡਾ ਵੀ ਜਿਹੜੇ ਉਹਨਾਂ ਦੇ ਨਿਊਜ਼ਪੇਪਰ ਨੇ, ਉਹ ਗਲੋਬ ਐਂਡ ਮੇਲ ਹੋਏ, ਟੋਰਾਂਟੋ ਸਟਾਰ ਹੋਏ, ਵੈਨਕੂਵਰ ਸਨ ਹੋਏ, ਹੋਰ ਜਿਹੜੇ ਨੇ ਉਹਨਾਂ ਨੂੰ ਇਲੈਕਟ੍ਰੋਨਿਕ ਡਿਜੀਟਲ ਮੀਡੀਆ ਦੇ ਵਿੱਚ ਕਿਵੇਂ ਉਹਨਾਂ ਨੇ ਆਪਣੇ ਬਿਠਾਏ ਹੋਏ ਨੇ। ਲੇਕਿਨ ਇਹਦੇ ਬਾਵਜੂਦ ਜੇ 74% ਕੈਨੇਡੀਅਨ ਇਸ ਗੱਲ ਦੇ ਉੱਤੇ ਆ ਕੇ ਖੜੇ ਨੇ ਕਿ ਬਈ ਇੰਡੀਆ ਜਿਹੜਾ ਉਹ ਇੰਟਰਫੀਅਰੈਂਸ ਕਰ ਰਿਹਾ ਔਰ ਉਹ ਇੱਕ ਅਥੋਰੀਟੇਰੀਅਨ ਸਟੇਟ ਹੈ, ਰੂਸ ਔਰ ਚੀਨ ਵਾਂਗ ਕੋਈ ਡੈਮੋਕ੍ਰੇਸੀ ਨਹੀਂ, ਇਹ ਬਹੁਤ ਵੱਡੀ ਗੱਲ ਹੈ। ਹੁਣ ਇਸ ਸਭ ਦੇ ਬਾਵਜੂਦ ਕਿਵੇਂ ਇੰਡੀਅਨ ਸਟੇਟ ਦਾ ਅਮਰੀਕਾ ਦੇ ਸਾਹਮਣੇ ਤਾਂ ਇਹਨਾਂ ਨੇ ਗੋਡੇ ਟੇਕੇ ਹੋਏ ਨੇ, ਇਹ ਤੋਂ ਬਿਆਨਬਾਜ਼ੀ ਨਹੀਂ ਕਰਦੇ ਕਿਉਂਕਿ ਆਲਰੇਡੀ ਨਿਖਿਲ ਗੁਪਤਾ ਐਕਸਟਰਾਡਾਈਟ ਹੋ ਕੇ ਇੱਥੇ ਆਇਆ ਵੀ ਹੈ, ਟਰਾਇਲ 'ਚ ਵੀ ਜਾ ਰਿਹਾ ਹੈ, ਸਬੂਤ ਵੀ ਨੇ। ਇਹ ਤਾਂ ਇਹ ਹੋਪ ਕਰ ਰਹੇ ਨੇ ਕਿ ਵੀ ਉਹ ਤੁਲਸੀ ਗੈਬਰਡ ਆ ਜਾਏ ਜਾਂ ਉਹ ਕਾਸ਼ ਪਟੇਲ ਆ ਜਾਏ ਤੇ ਫਿਰ ਕੋਈ ਡੀਲ ਸਟਰਾਈਕ ਕਰ ਲੈਣ ਜਾਂ ਕੋਈ ਹੋਰ ਕਰਕੇ ਤਾਂ ਇਹਨਾਂ ਦੀ ਉਹਦੇ 'ਚੋਂ ਜਾਣ। ਲੇਕਿਨ ਕੈਨੇਡਾ ਦੇ ਬਾਰੇ ਉਹਨਾਂ ਦਾ ਜਿਹੜਾ ਰਵੱਈਆ ਉਹ ਲਗਾਤਾਰ ਹੌਸਟਿਲਿਟੀ ਵਾਲਾ ਔਰ ਉਹਦੀ ਲੇਟੈਸਟ ਐਗਜ਼ਾਮਪਲ ਹੈ ਕਿਉਂਕਿ ਹੁਣ ਹਾਲਾਤ ਇਹ ਨੇ ਕਿ ਐਸ ਜੈ ਸ਼ੰਕਰ ਨੇ ਈਵਨ ਕੱਲ੍ਹ ਅਸੀਂ ਡਿਸਕਸ ਕੀਤਾ ਸੀ ਕਿ ਉਹਨੇ ਪਾਰਲੀਮੈਂਟ ਦੇ ਵਿੱਚ ਵਨ ਸਾਈਡਡ ਸਟੇਟਮੈਂਟ ਤਾਂ ਦਿੱਤੀ ਕਿ ਚੀਨ ਨਾਲ ਸਾਡੇ ਸੰਬੰਧ ਬਹੁਤ ਬਿਹਤਰ ਹੋ ਗਏ ਨੇ, ਪਟੜੀ 'ਤੇ ਆ ਗਏ ਨੇ ਔਰ ਜਿਹੜੀ ਹੈ ਉਹ ਡੀ-ਐਸਕੇਲੇਸ਼ਨ ਹੋਏਗੀ ਔਰ ਬਹੁਤ ਹੋ ਗਿਆ। ਲੇਕਿਨ ਨਾਲ ਦੀ ਨਾਲ ਸਪੀਕਰ ਓਮ ਬਿਰਲਾ ਨੇ ਕਿਹਾ ਜੀ ਕਿ ਇਸ ਦੇ ਉੱਤੇ
ਕੋਈ ਸਵਾਲ ਨਹੀਂ ਪੁੱਛਿਆ ਜਾ ਸਕਦਾ, ਕੋਈ ਫੋਲੋ ਅਪ ਟਿੱਪਣੀ ਨਹੀਂ ਹੋਏਗੀ ਕਿਉਂਕਿ ਝੂਠ ਬੋਲ ਰਿਹਾ ਸੀ ਉਹ। ਪਰ ਹੁਣ ਦੂਸਰੇ ਪਾਸੇ ਕਿਉਂਕਿ ਕੁਝ ਮੁੱਦੇ ਨੇ ਜਿਨ੍ਹਾਂ 'ਚ ਪਾਰਲੀਮੈਂਟਰੀ ਕਮੇਟੀ ਬਿਠਾਈ ਹੋਈ ਹੈ, ਪਾਰਲੀਮੈਂਟਰੀ ਕਮੇਟੀ 'ਚ ਰੂਲਿੰਗ ਪਾਰਟੀ ਵੀ ਔਰ ਆਪੋਜੀਸ਼ਨ ਦੇ ਵੀ ਮੈਂਬਰ ਹੁੰਦੇ ਨੇ। ਇਸੇ ਤਰ੍ਹਾਂ ਫੋਰਨ ਅਫੇਅਰਸ ਨਾਲ ਸੰਬੰਧਿਤ ਜਿਹੜੀ ਪਾਰਲੀਮੈਂਟਰੀ ਕਮੇਟੀ ਹੈ ਉਹਦੇ ਸਾਹਮਣੇ ਕੱਲ ਫੋਰਨ ਸੈਕਟਰੀ ਵਿਕਰਮ ਮਿਸਰੀ, ਕਿਉਂਕਿ ਇਹ ਫੋਰਨ ਸੈਕਟਰੀ ਇਸ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰਿਹਾ ਕਿ ਬਹੁਤ ਸੀਨੀਅਰ ਪੋਸਟ ਹੁੰਦੀ ਹੈ। ਹੁਣ ਜਿਹੜਾ ਪਿਛਲਾ ਫੋਰਨ ਸੈਕਟਰੀ ਸੀ ਇੰਡੀਆ ਦਾ, ਜਿਹੜਾ ਮੀਡੀਆ ਨੂੰ ਬਰੀਫ ਕਰਦਾ ਸੀ, ਕੁਆਤੜਾ, ਉਹ ਹੁਣ ਅਮਰੀਕਾ ਦੇ ਵਿੱਚ ਉਹਨੂੰ ਐਂਬੈਸਡਰ ਲਾਇਆ ਹੋਇਆ। ਤੇ ਵਿਕਰਮ ਮਿਸਰੀ ਨੇ ਜਿਹੜੀ ਜੁਆਇੰਟ ਪਾਰਲੀਮੈਂਟਰੀ ਕਮੇਟੀ ਸੀ ਉਹਨਾਂ ਸਾਹਮਣੇ ਉਹਨੇ ਕੱਲ ਜਦੋਂ ਟੈਸਟੀਫਾਈ ਕੀਤਾ, ਉਹਨੇ ਸਟੈਂਡਿੰਗ ਕਮੇਟੀ ਦੇ ਸਾਹਮਣੇ, ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਉਹਨੂੰ ਕਹਿੰਦੇ ਨੇ, ਉਹਨਾਂ ਨੇ ਜਿਹੜਾ ਇਸ ਦੇ ਵਿੱਚ ਬਰੀਫਿੰਗ ਕਰਦੇ ਆ ਇਹ ਗੱਲ ਕਹੀ। ਹਾਲਾਂਕਿ ਚਾਈਨਾ ਬਾਰੇ ਵੀ ਉਹਨੇ ਕਿਹਾ, ਪਰ ਜਿਹੜਾ ਕੈਨੇਡਾ ਬਾਰੇ ਉਹਨੇ ਕਿਹਾ ਔਨ ਫਰੋਸਟੀ ਰਿਲੇਸ਼ਨਸ ਵਿਦ ਕੈਨੇਡਾ, ਫਰੋਸਟੀ ਹੁੰਦਾ ਵੀ ਜੰਮੇ ਹੋਏ, ਕੋਰਾ ਪਿਆ ਹੈ ਜਿਹਨਾਂ ਸੰਬੰਧਾਂ 'ਚ। The foreign secretary blamed the Canadian government's unfriendly policies for the souring of relations with India. ਹੁਣ ਖੁਦ ਤੁਸੀਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰ ਰਹੇ ਹੋ, ਉੱਥੇ ਜਾ ਕੇ ਇੰਟਰਫੀਅਰ ਕਰ ਰਹੇ ਹੋ, ਗੈਂਗਸਟਰਸ ਨੂੰ ਖੜਾ ਕਰ ਰਹੇ ਹੋ, ਇਨਫੋਰਮੇਸ਼ਨ ਕੋਇਟਸ ਕਰਕੇ ਗੈਂਗਸਟਰਸ ਨੂੰ ਦੇ ਰਹੇ ਹੋ, ਪਰ ਬਲੇਮ ਕਰ ਰਹੇ ਨੇ ਕੈਨੇਡਾ ਨੂੰ ਕਿ ਜੀ ਉਹਨਾਂ ਨੇ ਜਿਹੜਾ ਹੈ ਉਹਦੇ ਲਈ ਕੈਨੇਡਾ ਜ਼ਿੰਮੇਵਾਰ ਹੈ ਉਹਦੀਆਂ ਅਨਫ੍ਰੈਂਡਲੀ ਪਾਲਿਸੀਜ਼। ਫਿਰ ਉਹਨੇ ਰੈਫਰਿੰਗ ਟੂ Canada's allegation of Indian involvement in the murder of Khalistani activist Hardeep Singh Nijjar, Mr. Misri said the Canadian government had not been able to produce any evidence to back its charge. ਉਹ ਭਾਈ ਸੇਫਟੀ ਕਮੇਟੀ ਸਾਹਮਣੇ RCMP ਔਰ ਦੂਸਰਿਆਂ ਦੀ ਟੈਸਟੀਫਾਈ, ਉਹ ਤਾਂ ਜਦੋਂ ਟਰਾਇਲ 'ਚ ਜਾਏਗਾ ਸਬੂਤ ਉਹ ਤੁਹਾਨੂੰ ਕਿਉਂ ਦੇਣ? ਸਬੂਤ ਤਾਂ ਤੁਸੀਂ ਤਾਂ ਕਰਨ ਵਾਲੇ ਹੋ, ਤੁਹਾਨੂੰ ਸਬੂਤ ਦੇ ਕੇ ਹੀ ਤੁਹਾਡੇ 6 ਡਿਪਲੋਮੈਟ ਉੱਥੋਂ ਕੱਢੇ ਨੇ। ਪਰ ਇਸ ਤੋਂ ਇਹ ਲੱਗਦਾ ਵੀ ਕੈਨੇਡਾ ਪ੍ਰਤੀ ਇਹਨਾਂ ਦੀ ਇਹੀ ਲਾਈਨ ਹੈ। ਔਰ ਫਿਰ ਦ ਕਮੇਟੀ ਮੈਂਬਰਸ ਵਰ ਇਨਫੋਰਮਡ that Khalistani elements were active in a few other countries as well, but the local governments did not provide the kind of protection that Canada does. That is why the Khalistani groups have found a safe space to carry out anti-India campaigns from Canadian soil. ਉਹਨਾਂ ਨੇ ਕਿਹਾ ਜੀ ਹੈ ਤਾਂ ਖਾਲਿਸਤਾਨੀ ਹੋਰ ਵੀ ਮੁਲਕਾਂ 'ਚ, ਪਰ ਹੋਰ ਕੋਈ ਹਕੂਮਤ ਉਹਨਾਂ ਨੂੰ ਉਹ ਸਹੂਲਤਾਂ ਨਹੀਂ ਦਿੰਦੀ ਜੋ ਕੈਨੇਡਾ ਨੇ ਦਿੱਤੀਆਂ ਹੋਈਆਂ। ਇਸੇ ਲਈ ਜਿਹੜੇ ਖਾਲਿਸਤਾਨੀ ਕੈਨੇਡਾ 'ਚ ਨੇ। ਹੁਣ ਇਹ ਕੋਰਾ ਝੂਠ ਬੰਦਾ ਇਹ ਸਮਝ ਸਕਦਾ ਹੈ ਕਿ 5 ਆਈਜ਼ ਕੰਟਰੀਜ਼ ਦੇ 5 ਮੁਲਕ ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ, ਨਿਊਜ਼ੀਲੈਂਡ, ਉਹਨਾਂ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਹੋਏ ਨੇ। ਇਹਨਾਂ 18 ਮਹੀਨਿਆਂ ਦੇ ਵਿੱਚ ਹੀ ਦੁਬਾਰਾ ਸਰੀ 'ਚ ਹੋਇਆ, ਅਮਰੀਕਾ 'ਚ ਸੈਕਰਾਮੈਂਟੋ, ਸੈਨ ਫਰਾਂਸਿਸਕੋ ਹੋਇਆ, ਆਸਟ੍ਰੇਲੀਆ ਦੇ ਵਿੱਚ ਜਿਹੜਾ ਉਹ ਬ੍ਰਿਸਬੇਨ ਔਰ ਮੌਂਟਰੀਆਲ, ਜਿਹੜਾ ਮੈਲਬਰਨ ਔਰ ਸਿਡਨੀ ਦੇ ਵਿੱਚ ਹੋਇਆ, ਔਰ ਨਿਊਜ਼ੀਲੈਂਡ ਓਕਲੈਂਡ ਦੇ ਵਿੱਚ ਹੋਇਆ। ਹੁਣ ਜੇ ਇਹ ਹਕੂਮਤਾਂ ਆਪਣੇ ਚਾਰਟਰਸ ਦੇ ਵਿੱਚ, ਆਪਣੇ ਕਨਸਟੀਟਿਊਸ਼ਨ 'ਚ ਬਿਲੀਵ ਕਰਦੀਆਂ ਨੇ ਕਿ ਜਿੱਥੇ ਫਰੀडम ਆਫ ਐਕਸਪ੍ਰੈਸ਼ਨ ਪੀਸਫੁਲ ਢੰਗ ਨਾਲ ਆਪਣੀ ਆਜ਼ਾਦੀ ਦੀ ਗੱਲ ਹੋ ਸਕਦੀ ਹੈ ਤਾਂ ਹੀ ਉਹਨਾਂ ਨੇ ਅਲਾਉ ਕੀਤਾ। ਪਰ ਸਿੱਧਾ ਜਿਹੜਾ ਉਹ ਉਸ ਪਾਰਲੀਮਾਨੀ ਸਟੈਂਡਿੰਗ ਕਮੇਟੀ ਦੇ ਵਿੱਚ ਇਹ ਵਿਕਰਮ ਮਿਸਰੀ ਝੂਠ ਬੋਲ ਰਿਹਾ ਹੈ ਕਿ ਜੀ ਬਾਕੀ ਮੁਲਕ ਜਿਹੜੇ ਨੇ ਉਹ ਖਾਲਿਸਤਾਨੀਆਂ ਨੂੰ ਨੇੜੇ ਨਹੀਂ ਲੱਗਣ ਦਿੰਦੇ, ਪਰ ਕੈਨੇਡਾ ਨੇ ਜਿਹੜਾ ਉਹਨਾਂ ਨੂੰ ਉਹ ਪ੍ਰੋਵਾਈਡ ਕੀਤਾ ਹੋਇਆ। ਤੇ ਜੇ ਹੁਣ ਤੁਸੀਂ ਕੂੜ ਫਿਰੇ ਪ੍ਰਧਾਨ ਵੇ ਲਾ ਲਓ, ਇਸ ਦੇ ਉੱਤੇ ਹੀ ਆਪਣੇ ਸਾਰੇ ਕੇਸ ਨੂੰ ਜਿਹੜਾ ਮਬਨੀ ਕਰਨਾ ਤੇ ਫਿਰ ਅਲਟੀਮੇਟਲੀ ਇਸ ਗੱਲ ਦਾ ਵੀ ਧਿਆਨ ਰਹੇ ਕਿ ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ। ਅਲਟੀਮੇਟਲੀ ਇਹ ਫਾਲਸੂਡ ਡਿੱਗਦਾ ਹੁੰਦਾ ਹੈ, ਇਹਦਾ ਕਿਲਾ ਧਰਾਸ਼ਾਹੀ ਹੁੰਦਾ ਹੈ, ਔਰ ਅਲਟੀਮੇਟਲੀ ਸੱਚ ਪ੍ਰੀਵੇਲ ਕਰਦਾ ਹੈ, ਟਰੂਥ ਪ੍ਰੀਵੇਲ ਕਰਦਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤਲੇ ਬ੍ਰੇਕ ਵਿਊਅਰਸ ਤੁਸੀਂ ਕਿਤਨੀ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।